ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ H1b ਵੀਜ਼ਾ ਫਰਾਡ ਦੇ ਮਾਮਲੇ ਦੇ ਵਿੱਚ ਈਸਟ ਬੇ ਦਾ ਡਬਲਿਨ ਦਾ ਇੱਕ ਰਹਿਣ ਵਾਲਾ ਸੰਪਤ ਰਜੀਦੀ 51 ਸਾਲਾਂ ਦਾ ਤੇ ਸ਼੍ਰੀਧਰ ਮਾਧਾ 51 ਸਾਲਾਂ ਦਾ, ਇਹਨਾਂ ਨੇ ਜਿਹੜੀ ਆਪਣੀ ਗਿਲਟੀ ਆ ਦੋਸ਼ ਆ ਉਹ ਕਬੂਲੇ ਆ। ਇਹ ਦੋਨੋਂ ਭਾਰਤੀ ਮੂਲ ਦੇ ਆ ਤੇ ਉੱਥੋਂ ਤੇਲਗੂ ਜਿਹੜੇ ਆ ਸੂਬੇ ਦੇ ਨਾਲ ਸੰਬੰਧ ਰੱਖਦੇ ਆ। ਕਹਿੰਦੇ ਵੀ ਇਹਨਾਂ ਨੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਵਿੱਚ ਫੇਕ ਜੌਬ ਆਫਰਸ ਹੀ ਜਿਹੜੀਆਂ ਉਹ ਪਤੰਦਰਾਂ ਨੇ ਪੜ੍ਹਾ ਛੱਡੀਆਂ ਤੇ H1b ਦਾ ਜਿਹੜਾ ਘਟਾਲਾ ਆ ਫਰਾਡ ਆ ਉਹ ਕਰ ਦਿੱਤਾ। ਅਦਾਲਤੀ ਦਸਤਾਵੇਜ਼ ਦੱਸਦੇ ਨੇ ਰਜੀਦੀ ਨਾਂ ਦਾ ਜਿਹੜਾ ਸੰਪਤ ਰਜੀਦੀ ਨਾਂ ਦਾ ਬੰਦਾ ਆ, ਦੋ ਜਿਹੜੇ ਵੀਜ਼ਾ ਸਰਵਿਸਿਜ਼ ਕੰਪਨੀ ਐਸਟੀਮ ਸੌਫਟਵੇਅਰ ਤੇ ਅਪ ਟ੍ਰੈਂਡ ਟੈਕਨੋਲੋਜੀਜ਼ LLC ਉਹਨੂੰ ਇਹ ਆਪਰੇਟ ਕਰਦਾ ਸੀਗਾ ਤੇ ਇਹਨਾਂ ਦੀ ਕੰਪਨੀ ਦਾ ਬਿਜ਼ਨਸ ਮਾਡਲ ਇਹੀ ਸੀਗਾ। ਇਹਨੇ ਪਟੀਸ਼ਨ ਕੀਤੀ H1b ਸਪੈਸ਼ਲ ਆਕੂਪੇਸ਼ਨ ਵਰਕਰ ਵੀਜ਼ਾ ਫੋਰਨ ਵਰਕਰਸ ਟੈਂਪਰੇਰੀ ਪਲੇਸਮੈਂਟ ਦੇ ਲਈ ਵੱਖ-ਵੱਖ ਕੰਪਨੀਆਂ 'ਚ ਦੇ ਲਈ, ਤੇ ਜਿਹੜਾ ਨਾਲ ਇਸ ਦਾ ਸਾਥੀ ਸੀ ਸ਼੍ਰੀਧਰ ਮਾਧਾ ਤੇ ਇਹਨਾਂ ਦੀ ਕੰਪਨੀ ਦਾ CIO ਸਰਵ ਕੀਤਾ ਹੈ। ਇਸਨੇ ਜਿਹੜੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਐਗਰੀਕਲਚਰ ਐਂਡ ਨੈਚੁਰਲ ਰਿਸੋਰਸਿਸ UCANR ਦੇ ਲਈ ਚੀਫ ਇਨਫੋਰਮੇਸ਼ਨ ਆਫਿਸਰ ਦੇ ਤੌਰ ਦੇ ਉੱਤੇ ਜੋ ਡੇਵਿਸ ਦੇ ਵਿੱਚ ਆ ਉੱਥੇ ਜਿਹੜਾ ਉਹ ਸੀਗਾ। ਸੋ ਕਹਿੰਦੇ ਵੀ ਇਹਦੇ ਕੋਲ ਸੁਪਰਵਾਈਜ਼ਰੀ ਅਥਾਰਟੀ ਸੀ, ਪਰ ਇਹ H1b ਵਰਕਰ ਖੁਦ ਜਿਹੜਾ ਆ ਉਹ ਹਾਇਰ ਤਾਂ ਨਹੀਂ ਕਰ ਸਕਦਾ ਸੀਗਾ ਜਿਹੜੀ ਫਰਦਰ ਆਥੋਰਾਈਜੇਸ਼ਨ ਤੋਂ ਬਗੈਰ। 2020 ਤੋਂ 2023 ਦੇ ਦਰਮਿਆਨ ਦੋਨਾਂ ਨੇ ਜਿਹੜੀਆਂ ਨਕਲੀ H1b ਦੀਆਂ ਵੀਜ਼ਾ ਪਟੀਸ਼ਨਸ ਆ ਉਹ ਸਬਮਿਟ ਕਰਦੇ ਰਹੇ, ਜਿਨ੍ਹਾਂ ਦਾ ਕਈ ਜਿਹੜੇ ਲਾਭਕਾਰੀ ਨੂੰ ਜਿਹੜਾ ਉਹ ਫਾਇਦਾ ਜਿਹੜਾ ਉਹ ਹੋਇਆ। ਤੇ ਇੱਕ ਪਟੀਸ਼ਨ ਦੇ ਵਿੱਚ ਤਾਂ ਜਿਹੜਾ ਰਜੀਦੀ ਆ ਸੰਪਤ ਆ ਉਸਨੇ ਇਹ ਗਲਤ ਜਿਹੜਾ ਉਹ ਰਿਪਰੈਜ਼ੈਂਟ ਕੀਤਾ ਵੀ ਜਿਹੜੇ ਬੈਨੀਫਿਸ਼ਰੀ ਆ ਉਹ UC ਦੇ ਵਿੱਚ ਪੋਜੀਸ਼ਨ ਦੇ ਲਈ ਕੰਮ ਜਿਹੜੇ ਉਹ ਕਰ ਰਹੇ ਹੋਣਗੇ, ਜੋ ਕਿ ਬਾਅਦ ਦੇ ਵਿੱਚ ਗੱਲ ਝੂਠ ਜਿਹੜੀ ਉਹ ਨਿਕਲੀ ਹੈਗੀ। ਸੋ ਰਿਐਲਿਟੀ ਦੇ ਵਿੱਚ ਕਹਿੰਦੇ ਵੀ ਜਿਹੜੇ ਦੋਨੋਂ ਹੀ ਜਾਣੇ ਜਿਹੜੀਆਂ ਪੋਜੀਸ਼ਨਾਂ ਉਹਨਾਂ ਨੇ ਲਿਸਟ ਕਰਦੇ ਸੀਗੇ ਉਹ ਐਗਜ਼ਿਸਟ ਹੀ ਨਹੀਂ ਸੀ ਕਰਦੀਆਂ, ਹਵਾ ਦੇ ਵਿੱਚ ਹੀ ਜਿਹੜੇ ਮਹੱਲਾ ਇਹਨਾਂ ਨੇ ਖੜੇ ਕੀਤੇ ਸੀਗੇ। ਉਹ ਨਕਲੀ ਜਿਹੜੀਆਂ ਪੋਜੀਸ਼ਨਾਂ ਬਣਾ ਕੇ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਪੇਸ਼ ਕਰਦੇ ਰਹੇ। H1b ਲੋਕਾਂ ਦੇ ਜਿਹੜੇ ਉਹ ਲਵਾਉਂਦੇ ਰਹੇ, ਆਪਣੀਆਂ ਕੰਪਨੀਆਂ ਨੂੰ ਵੀ ਨਾਲ ਜਿਹੜਾ ਉਹ ਫਾਇਦਾ ਜਿਹੜਾ ਉਹ ਦਿਵਾਉਂਦੇ ਰਹੇ। ਤੇ ਇਹ H1b ਵੀਜ਼ੇ ਦੇ ਵਿੱਚ ਜੋ ਇਹਨਾਂ ਨੇ ਹੁਣ ਫਰਾਡ ਕੀਤੇ ਆ ਉਹ ਜੱਗ ਜ਼ਾਹਰ ਹੋ ਗਏ ਆ ਤੇ ਆਪਣੇ ਦੋਸ਼ਾਂ ਨੂੰ ਹੁਣ ਇਹਨਾਂ ਨੇ ਕਬੂਲ ਲਿਆ ਆ। ਆਉਂਦੀ 30 ਜੁਲਾਈ ਨੂੰ ਇਹਨਾਂ ਦੋਨਾਂ ਨੂੰ ਸਜ਼ਾ ਜਿਹੜੀ ਉਹ ਸੁਣਾਈ ਜਾਣੀ ਆ, ਜਿਸ ਦੇ ਵਿੱਚ ਮੈਕਸਿਮਮ 5 ਸਾਲ ਦੀ ਸਜ਼ਾ ਤੇ $2.5 ਲੱਖ ਦਾ ਜੁਰਮਾਨਾ ਹੋ ਸਕਦਾ ਆ। ਉਦਾਂ ਜਿਹੜੀ ਸਜ਼ਾ ਕੀ ਸੁਣਾਈ ਜਾਣੀ ਆ ਉਹ ਕੋਰਟ ਦੇ ਉੱਤੇ ਡਿਪੈਂਡ ਜਿਹੜੀ ਹੋਊਗੀ ਤੇ ਇਵੈਂਚੁਅਲੀ ਇਹ ਹੋਊਗਾ ਹਰਜੋਤ ਸਿੰਘ ਜੀ ਵੀ ਇਹ ਸਜ਼ਾ ਭੁਗਤਣ ਤੋਂ ਬਾਅਦ ਚ ਇਹਨਾਂ ਨੂੰ ਡਿਪੋਰਟ ਜਿਹੜਾ ਆ ਉਹ ਕੀਤਾ ਜਾ ਸਕਦਾ ਹੈ ਤੇ ਨਾਲ ਦੇ ਨਾਲ ਆਬਵੀਅਸਲੀ ਫਿਰ ਪੱਕੇ ਬੈਨ ਵੀ ਜਿਹੜੇ ਉਹ ਲੱਗ ਜਾਂਦੇ ਹੁੰਦੇ ਆ। ਸੋ ਦੋ ਭਾਰਤੀ ਮੂਲ ਦੇ ਹੋਰ ਬੰਦੇ ਉਹਨਾਂ ਨੇ H1b ਦੇ ਵਿੱਚ ਜਿਹੜੇ ਵੀਜ਼ਾ ਫਰਾਡ ਦੇ ਦੋਸ਼ਾਂ ਨੂੰ ਹੁਣ ਕਬੂਲਿਆ ਆ ਤੇ 30 ਜੁਲਾਈ ਨੂੰ ਇਹਨਾਂ ਨੂੰ ਸਜ਼ਾ ਹੋਵੇਗੀ। 3 ਸਾਲ ਜੂਨ 2020 ਤੋਂ ਲੈ ਕੇ ਜਨਵਰੀ 2023 ਤੱਕ ਇਹ ਧਾਂਦਲੀ ਕਰਦੇ ਰਹੇ ਹੈ।